ਕੁਛ ਘੰਟੇ ਪਹਿਲਾਂ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਭਈ ਸ਼ੁਰੂਆਤ 'ਚ ਹੀ ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨਗੇ, ਮਿਲਟਰੀ ਨੂੰ ਯੂਜ਼ ਕੀਤਾ ਜਾਊਗਾ ਮਾਸ ਡਿਪੋਰਟੇਸ਼ਨ ਦੇ ਲਈ। ABC ਇਹ ਰਿਪੋਰਟ ਕਰ ਰਿਹਾ, ਕਹਿੰਦੇ ਭਈ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦੇ ਜਿਹੜੀ ਸਭ ਤੋਂ ਵੱਡੀ ਡਿਪੋਰਟੇਸ਼ਨਸ 11 ਮਿਲੀਅਨ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਹੋਊਗੀ। ਇਹ ABC ਰਿਪੋਰਟ ਕਰ ਰਿਹਾ ਹੈਗਾ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪੋਸਟ ਜਿਹੜੀ ਪਾਈ ਹੈਗੀ ਆ। ਟਰੰਪ ਉਹਨਾਂ ਨੇ ਕਿਹਾ ਬਿਲਕੁਲ ਇਹ ਸੱਚ ਹੈਗਾ, ਜਿਹੜੀ ਸਟੇਟਮੈਂਟ ਹੈਗੀ ਆ। ਸੋ ਡੇ 1 ਕਹਿੰਦੇ ਪਈ ਆਈ ਵਿਲ ਲਾਂਚ ਦਾ ਲਾਰਜੈਸਟ ਡਿਪੋਰਟੇਸ਼ਨ ਪ੍ਰੋਗਰਾਮ ਇਨ ਅਮਰੀਕਨ ਹਿਸਟਰੀ ਟੂ ਗੈਟ ਦਾ ਕ੍ਰਿਮੀਨਲਸ ਆਊਟ। ਇਹ ਉਹਨਾਂ ਨੇ ਮੈਡੀਸਨ ਸਕੁਅਰ ਗਾਰਡਨ ਜਿਹੜੀ ਇੱਕ ਰੈਲੀ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ। ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਆਈ ਵਿਲ ਰੈਸਕਿਊ ਐਵਰੀ ਸਿਟੀ ਐਂਡ ਟਾਊਨ ਦੈਟ ਹੈਜ਼ ਬੀਨ ਇਨਵੇਡਡ and conquered, and we will put these vicious and bloodthirsty criminals in jail, and then kick them the hell out of our country as fast as possible. ਇਹ ਖਾਸ ਕਰਕੇ ਉਹਨਾਂ ਨੇ ਕ੍ਰਿਮੀਨਲ ਲੋਕਾਂ ਨੂੰ ਜਾਂ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਆ ਉਹਨਾਂ ਦੇ ਸੰਬੰਧ ਦੇ ਵਿੱਚ ਕਿਹਾ ਸੀਗਾ। ਉਹਨਾਂ ਨੇ ਹਾਰਡ ਲਾਈਨਰਸ ਚੁਣੇ ਹੈਗੇ ਆ ਆਪਣੀ ਕੀ ਕੈਬਨਿਟ ਪੋਜੀਸ਼ਨਸ ਦੇ ਵਿੱਚ। ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਇਮ, ਉਹਨਾਂ ਨੂੰ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਚੁਣਿਆ ਗਿਆ ਆ। ਸੈਨੇਟ ਦੀ ਕਨਫਰਮੇਸ਼ਨ ਹੋਣੀ ਆ। ਸਾਬਕਾ ਐਕਟਿੰਗ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਡਾਇਰੈਕਟਰ ਟੌਮ ਹੋਮਨ, ਉਹਨੂੰ ਬਾਰਡਰਸ ਚੁਣਿਆ ਗਿਆ ਹੈਗਾ। ਹੋਮਨ ਨੇ ਵੀ ਪਹਿਲਾਂ ਕਿਹਾ ਵੀ ਮਾਸ ਡਿਪੋਰਟੇਸ਼ਨ ਹੋਊਗੀਆਂ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਹੈਗੀਆਂ ਉਹਨਾਂ ਦੇ ਦੌਰਾਨ। ਤੇ ਪੂਰੀ ਕੈਂਪੇਨ ਦੇ ਦੌਰਾਨ ਟਰੰਪ ਉਹਨਾਂ ਨੇ ਇਹ ਕਿਹਾ ਵੀ ਨੈਸ਼ਨਲ ਗਾਰਡਸ ਜੋ ਆ ਉਹ ਡਿਪੋਰਟੇਸ਼ਨ ਦੀ ਹੈਲਪ ਕਰਨਗੇ, ਕਿਉਂਕਿ ਹੋਮਲੈਂਡ ਸਿਕਿਉਰਿਟੀ ਦੇ ਕੋਲ ਤਾਂ ਲਿਮਟਡ ਐਕਸੈਸ ਆ, ਲਿਮਟਡ ਜਿਹੜੇ ਬੰਦੇ ਹੈਗੇ ਆ। ਅੱਜ ਤੱਕ ਕਹਿੰਦੇ ਵੀ 11 ਮਿਲੀਅਨ ਦੇ ਕਰੀਬ ਅਨਆਥੋਰਾਈਜ਼ਡ ਮਾਈਗ੍ਰੈਂਟਸ USA ਦੇ ਵਿੱਚ ਰਹਿ ਰਹੇ ਆ ਵਿਦਆਊਟ ਲੀਗਲ ਇਮੀਗ੍ਰੇਸ਼ਨ ਸਟੇਟਸ, ਤੇ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਬਿਲੀਅਨਸ ਆਫ ਡਾਲਰ ਵੀ ਚਾਹੀਦਾ ਹੈਗਾ ਆ। ABC ਨਿਊਜ਼ ਦੇ ਚੀਫ ਗਲੋਬਲ ਅਫੇਅਰਸ ਦੇ ਕਰਸਪੋਂਡੈਂਟ ਮਾਰਥਾ ਰੈਡਿਟਸ ਨੇ ਇਹ ਰਿਪੋਰਟ ਕੀਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਟਰੰਪ ਹੋਣਾ ਦੀ ਇਮੀਗ੍ਰੇਸ਼ਨ ਤੇ ਮਾਸ ਡਿਪੋਰਟੇਸ਼ਨ ਪਲਾਨ ਦਾ ਐਗਰੀਕਲਚਰ ਦੇ ਉੱਤੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪਊਗਾ। ਤੇ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਸਨਮਾਈਕੀਨ ਵੈਲੀ ਜਿਹੜਾ ਫ੍ਰਿਜ਼ਨੋ ਏਰੀਆ ਜਾਂ ਹੋਰ ਉੱਧਰ ਜਾਓਗੇ ਤੇ ਤੁਹਾਨੂੰ ਸਪੈਨਿਸ਼ ਲੋਕਾਂ ਤੋਂ ਬਿਨਾਂ ਹੋਰ ਕੋਈ ਉੱਥੇ ਕੰਮ ਕਰਦਾ ਨਹੀਂ ਮਿਲਣਾ, ਬਹੁਤ ਘੱਟ ਹੋਰ ਜਿਹੜੇ ਲੋਕ ਆ ਉਹ ਮਿਲੂਗੇ। ਜੇ ਉੱਦਾਂ ਦੇ ਲੋਕਾਂ ਨੂੰ, ਉੱਦਾਂ ਦੀ ਵਰਕ ਫੋਰਸ ਨੂੰ ਤੁਸੀਂ ਮਾਸ ਡਿਪੋਰਟੇਸ਼ਨ ਕਰੋਗੇ, ਕਹਿੰਦੇ ਪਈ ਇਹ ਲਿਟਰਲੀ ਸਟਾਪ ਬਿਕੋਜ਼ ਦਾ ਫੂਡ ਸਿਸਟਮ ਵੋਂਟ ਮੂਵ, ਕੰਟਰੀ ਵਿਲ ਸਟਾਪ। ਇਹ ਉਹਨਾਂ ਨੇ ਜਿਹੜਾ ਇੱਕ ਫਾਰਮਰਸ ਲੀਗ ਆ ਉਹਦੇ ਇੱਕ ਭਾਸ਼ਣ ਦੇ ਦੌਰਾਨ ਕਿਹਾ। ਜੀ ਬਿਲਕੁਲ। ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਗੱਲਾਂ ਜਿਹੜੀਆਂ ਇਸ ਦੇ ਵਿੱਚ ਐਡ ਕਰਦੇ ਜਾਈਏ, ਟਰੰਪ ਹੋਣਾ ਨੇ ਸੁਜੈਸਟ, ਜਿੱਦਾਂ ਤੁਸੀਂ ਦੱਸਿਆ ਵੀ ਉਹ ਨੈਸ਼ਨਲ ਐਮਰਜੈਂਸੀ ਤਾਂ ਉਹ ਕਰਨੀ ਆ। ਉੱਧਰ ਟਰੰਪ ਹੋਣਾ ਦੀਆਂ ਜਿਹੜੀਆਂ ਲੇਟੈਸਟ ਕੈਬਨਿਟ ਪਿਕਸ ਦੇ ਵਿੱਚ ਕਹਿੰਦੇ ਵੀ ਉਹ ਟ੍ਰੈਜਰੀ ਸਕੱਤਰ ਨੂੰ ਲੈ ਕੇ ਜਿਹੜਾ ਉਹ ਸੋਚਦੇ ਆ ਵੀ ਉਹ ਕੌਣ ਜਿਹੜੇ ਉਸਨੂੰ ਬਣਾਇਆ ਜਾ ਸਕਦਾ ਆ। ਕਹਿੰਦੇ ਵੀ ਉਹਨਾਂ ਨੇ ਟੌਪ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇੰਟਰਵਿਊ ਕਰਨ ਦੇ ਲਈ ਮਾਰਾਲਾਗੋ ਫਲੋਰੀਡਾ ਦੇ ਵਿੱਚ ਸੱਦਿਆ ਆ। ਕੈਵਿਨ ਵਾਰਸ਼ ਇਹ ਸਾਬਕਾ ਫੈਡਰਲ ਰਿਜ਼ਰਵ ਦੇ ਗਵਰਨਰ ਰਹੇ ਆ। ਇਹਨਾਂ ਨੂੰ ਮਾਰਕ ਰੋਵਨ ਇੱਕ ਵਾਲ ਸਟਰੀਟ ਦੇ ਬਿਲੀਅਨਰ ਆ, ਉਹਨਾਂ ਨੂੰ ਕਹਿੰਦੇ ਵੀ ਮੁਲਾਕਾਤ ਦੇ ਲਈ ਸੱਦਿਆ ਆ। ਕਹਿੰਦੇ ਵੀ ਟਰੰਪ ਹੁਣੀ ਉਮੀਦ ਇਹ ਜਿਹੜੀਆਂ ਕਿਆਸ ਰਹੀਆਂ ਨੇ ਵੀ ਹਾਵਰਡ ਲੁਟਨਿਕ ਇਹ ਚੀਫ ਐਗਜ਼ੈਕਟਿਵ ਨੇ ਵਾਲ ਸਟਰੀਟ ਫਰਮ ਕੈਂਟਰ ਫਿਟਜ਼ਜੈਰਲਡ ਦੇ, ਤੇ ਜਾਂ ਜਿਹੜੇ ਸਕਾਟ ਬੈਸੈਂਟ ਇਨਵੈਸਟਮੈਂਟ ਫਰਮ ਕੀ ਸਕੇਅਰ ਕੈਪੀਟਲ ਮੈਨੇਜਮੈਂਟ ਦੇ ਆ। ਇਹਨਾਂ 4 ਜਾਣਿਆਂ ਦੇ ਉੱਤੇ ਜਿਹੜੀ ਨਜ਼ਰ ਬਣੀ ਪਈ, ਇਹਨਾਂ 4 ਚੋਂ ਇੱਕ ਜਾਣੇ ਨੂੰ ਜਿਹੜਾ ਉਹ ਲਿਆਂਦਾ ਜਿਹੜਾ ਉਹ ਜਾ ਸਕਦਾ ਆ। ਕਿ ਇਸ ਤਰੀਕੇ ਦੀ ਟਰੰਪ ਉਹਨਾਂ ਦੀ ਇਕਨੋਮਿਕ ਪਾਲਿਸੀ ਜਿਹੜੀ ਉਹ ਰਹੂਗੀ, ਇਸ ਨੂੰ ਲੈ ਕੇ ਕਈ ਤਰੀਕੇ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਆ। ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇਕਨੋਮੀ ਨੂੰ ਲੈ ਕੇ ਇਸ ਵਾਰ ਜਿਹੜੀ ਉਹ ਵੋਟ ਕੀਤੀ। ਮੌਜੂਦਾ ਪ੍ਰਸ਼ਾਸਨ ਦੀ ਇਕਨੋਮਿਕ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ, ਇਮੀਗ੍ਰੇਸ਼ਨ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ ਉਹਨਾਂ ਨੇ ਟਰੰਪ ਹੋਣਾ ਨੂੰ ਮੌਕਾ ਦਿੱਤਾ ਆ। ਇਹਨਾਂ ਨੇ ਕਿਹਾ ਵੀ ਮੈਂ ਟੈਰਿਫਸ ਹਰ ਇੱਕ ਦੇ ਉੱਤੇ ਜਿਹੜੇ ਉਹ ਲਾ ਦੇਣੇ ਹੈਗੇ ਆ। ਮਾਸ ਡੈਪੋਟੇਸ਼ਨਸ, ਡੀਰੈਗੂਲੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਆ। ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਇਹ ਆਪਣੇ ਕੋਲੋਂ ਲਾ ਤਾਂ ਨਹੀਂ ਸਕਦੇ। ਜੇ ਕੋਈ ਖਾਲੀ ਹੁੰਦਾ ਆ ਅਹੁਦਾ ਤੇ ਉਹਦੇ ਵਿੱਚ ਅਪਾਇੰਟਮੈਂਟਸ ਜਿਹੜੀਆਂ ਆ
ਉਹ ਕੀਤੀਆਂ ਜਾ ਸਕਦੀਆਂ ਹੁੰਦੀਆਂ। ਹਾਲ ਦੀ ਘੜੀ ਫੈਡਰਲ ਰਿਜ਼ਰਵ ਦੇ ਉੱਤੇ ਕੋਈ ਜਿਹੜੀ ਥਾਂ ਆ ਉਹ ਖਾਲੀ ਨਹੀਂ ਹੈਗੀ। ਇੰਟਰਸਟ ਰੇਟਸ ਨੂੰ ਘਟਾਉਣ ਦੀ ਆ ਇਹ ਲਗਾਤਾਰ ਜਿਹੜਾ ਉਹ ਦਬਾਅ ਪਾਉਂਦੇ ਰਹਿੰਦੇ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਜੇ ਸੋ ਫਾਰ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ, ਰੋਬਰਟ ਕੈਨੇਡੀ ਜੂਨੀਅਰ ਹੈਲਥ ਦੇ ਸੈਕਟਰੀ, ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਡਗ ਬਰਗਮ ਇੰਟੀਰੀਅਰ ਸੈਕਟਰੀ, ਪੀਟ ਹੈਗਸੈਥ ਡਿਫੈਂਸ ਸੈਕਟਰੀ, ਕ੍ਰਿਸ ਰਾਈਟ ਐਨਰਜੀ ਸੈਕਟਰੀ, ਮੈਟ ਗੇਟਸ ਅਟਾਰਨੀ ਜਨਰਲ, ਕ੍ਰਿਸਟੀ ਨਿਓਮ ਹੋਮਲੈਂਡ ਸਿਕਿਉਰਿਟੀ ਦੇ, ਬ੍ਰੈਂਡਨ ਕਾਰ FCC ਦੇ ਜਿਹੜੇ ਚੇਅਰਮੈਨ, ਤੁਲਸੀ ਗੱਬੜ ਡਿਪਾਰਟਮੈਂਟ ਡਾਇਰੈਕਟਰ ਆਫ ਇੰਟੈਲੀਜੈਂਸ, ਲੈਡ ਜ਼ੈਲਡਨ EPA ਦੇ ਐਡਮਿਨਿਸਟ੍ਰੇਟਰ, ਰਾਮਾਸਵਾਮੀ ਤੇ ਈਲਨ ਮਸਕ ਡਿਪਾਰਟਮੈਂਟ ਆਫ ਗਵਰਨਰ ਜਿਹੜੀ ਐਫੀਸ਼ੀਐਂਸੀ ਡੋਜ ਦੇ ਜਿਹੜੇ ਉਹਨਾਂ ਨੂੰ ਉਸ ਦੇ ਵਿੱਚ ਲਾਇਆ ਹੈਗਾ ਆ। ਵਾਸ਼ਿੰਗਟਨ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਭੁਚਾਲ ਆਇਆ ਪਿਆ, ਚਾਹੇ ਉਹ ਡੈਮੋਕ੍ਰੇਟਸ ਨੇ ਚਾਹੇ ਉਹ ਰਿਪਬਲਿਕਨਸ ਨੇ, ਜਾਂ ਜਿਸ ਤਰੀਕੇ ਦੇ ਨਾਲ ਵਾਸ਼ਿੰਗਟਨ DC ਕੰਮ ਕਰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਹੋ ਸਕਦਾ ਆ। ਉਧਰ ਬਾਈਡਨ ਹੁਣੀ ਤੇ ਉਸ ਦੇ ਨਾਲ ਨਾਲ ਕਈ ਜਿਹੜੇ ਲੈਫਟ ਲੀਨਿੰਗ ਸਟੇਟਸ ਦੇ ਜਿਹੜੇ ਅਟਾਰਨੀ ਜਨਰਲਸ ਆ ਉਹ ਕਹਿੰਦੇ ਵੀ ਇੱਕ ਕੰਧ ਉਸਾਰਨ ਦੀ ਕੋਸ਼ਿਸ਼ ਕਰ ਰਹੇ ਆ, ਮਤਲਬ ਫਿਜ਼ੀਕਲ ਕੰਧ ਨਹੀਂ, ਵੀ ਇਦਾਂ ਦੇ ਕਾਨੂੰਨ ਜਾਂ ਇਦਾਂ ਦੇ ਜਿਹੜੇ ਉਸ ਦੇ ਵਿੱਚ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤਾਂ ਜੋ ਟਰੰਪ ਹੁਣੀ ਆ ਕੇ ਕਹਿੰਦੇ ਵੀ ਇਹਨਾਂ ਮਹਿਕਮਿਆਂ ਨੂੰ ਡਿਸਮੈਂਟਲ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਨਾ ਕਰ ਦੇਣ। ਸੋ ਇਹ ਹੁਣ ਇੱਕ ਚੀਜ਼ ਜਿਹੜੀ ਦੇਖਣ ਵਾਲੀ ਰਹੇਗੀ। ਉਧਰ ਰੀਸੈਸ ਅਪਾਇੰਟਮੈਂਟਸ ਨੂੰ ਲੈ ਕੇ ਮਿਚ ਮਕੌਨਲ ਹੋਣਾ ਨੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ ਆ ਵੀ ਜਿਹੜੇ ਸੈਨੇਟ ਦੇ ਮਾਈਨੋਰਟੀ ਇਸ ਟਾਈਮ ਲੀਡਰ ਨੇ ਰਿਪਬਲਿਕਨ ਪਾਰਟੀ ਵੱਲੋਂ, ਤੇ ਜਿਹੜੀਆਂ ਰੀਸੈਸ ਅਪਾਇੰਟਮੈਂਟ ਦੇ ਉੱਤੇ ਹੁਣ ਜਿਹੜੇ ਮਾਗਾ ਵਾਲੇ ਆ ਟਰੰਪ ਦੇ ਜਿਹੜੀ ਸ਼ਖਸੀ ਪੂਜਾ ਕਰਨ ਵਾਲੇ ਆ ਉਹ ਬਿਲਕੁਲ ਇਸ ਟਾਈਮ ਮਿਚ ਮਕੌਨਲ ਦੇ ਉਲਟ ਜਿਹੜੇ ਉਹ ਹੋ ਗਏ ਆ, ਜਿਹੜੇ ਉਹਨਾਂ ਨੇ ਇੱਕ ਇਸ ਤਰੀਕੇ ਦਾ ਰਿਐਕਟ ਜਿਹੜਾ ਉਹ ਦਿੱਤਾ ਵੀ ਰੀਸੈਸ ਅਪਾਇੰਟਮੈਂਟਸ ਨਹੀਂ ਹੋਣਗੀਆਂ। ਮਿਚ ਮਕੌਨਲ ਨੇ ਕਹਿੰਦੇ ਵੀ ਟਰੰਪ ਦੀ ਟੀਮ ਨੂੰ ਇਹ ਬਿਆਨ ਦੇ ਦਿੱਤਾ ਦੇयर ਵਿਲ ਬੀ ਨੋ ਰੀਸੈਸ ਅਪਾਇੰਟਮੈਂਟਸ। ਟਰੰਪ ਹੁਣੀ ਇਹ ਉਮੀਦ ਕਰ ਰਹੇ ਸੀ ਵੀ ਰੀਸੈਸ ਅਪਾਇੰਟਮੈਂਟਸ ਨਾਲ ਜਿਹੜੇ ਕੁਝ ਵਿਵਾਦਿਤ ਨਾਮ ਉਹਨਾਂ ਨੇ ਚੁਣੇ ਆ ਵੀ ਉਹਨਾਂ ਨੂੰ ਉਹਨਾਂ ਅਹੁਦਿਆਂ ਦੇ ਉੱਤੇ ਲਾ ਸਕਦੇ ਆ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਅਪਰੂਵਲ ਉਹਨਾਂ ਨੂੰ ਸੈਨੇਟ ਦੀ ਲੈਣ ਦੀ ਲੋੜ ਨਹੀਂ ਪਊਗੀ। ਨਵੇਂ ਜਿਹੜੇ ਆ ਰਹੇ ਮੈਜੋਰਟੀ ਦੇ ਲੀਡਰ ਸੈਨੇਟਰ ਥਿਊਨ ਆ ਉਹ ਕਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੀ ਇਸ ਦੇ ਵਿੱਚ ਸਹਾਇਤਾ ਕਰ ਸਕਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਵੀ ਜਣਾ ਆ ਕੇ ਸੈਨੇਟ ਨੂੰ ਓਪਨ ਕਰਕੇ ਚਾਲੂ ਜਿਹੜਾ ਉਹ ਕਰਕੇ ਰੱਖ ਸਕਦਾ ਹੈਗਾ ਆ। ਸੋ ਰੀਸੈਸ ਅਪਾਇੰਟਮੈਂਟਸ ਦੇ ਉੱਤੇ ਕਹਿੰਦੇ ਵੀ ਹੁਣ ਇੱਕ ਨਵਾਂ ਪ੍ਰਸ਼ਨ ਚਿੰਨ੍ਹ ਇਹਨਾਂ ਦਾ ਬਣ ਚੁੱਕਾ ਹੈ। ਸਭ ਤੋਂ ਵੱਡੇ ਜਿਹੜੇ ਵਿਵਾਦਿਤ ਨਾਵਾਂ ਦੇ ਵਿੱਚੋਂ ਮੈਟ ਗੇਟਸ ਜਿਹੜੇ ਅਟਾਰਨੀ ਜਨਰਲ ਦੇ ਲਈ ਆ, ਉਸ ਨੂੰ ਲੈ ਕੇ ਤੇ ਇੱਥੋਂ ਤੱਕ ਜਿਹੜੇ ਡਿਫੈਂਸ ਸੈਕਟਰੀ ਹੈਗਸੈਥ ਆ ਤੇ ਤੁਲਸੀ ਗੱਬੜ ਜਿਹੜੀ ਇੰਟੈਲੀਜੈਂਸ ਦੀ ਡਾਇਰੈਕਟਰ ਜਿਹੜੀ ਲਾਉਣੀ ਆ ਉਸ ਨੂੰ ਲੈ ਕੇ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਜਿਹੜੀ ਉਹ ਛਿੜੀ ਪਈ ਆ।